viewers, welcome back in our program. जी डॉक्टर साहब साड़ी अगली ईमेल आई है राजोग सिंह खालसा जी दी ਇਹ ਲਿਖਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी मैम, मैं ਤੁਹਾਨੂੰ ਰਿਕੁਐਸਟ ਕਰਦਾ ਹਾਂ ਕਿ ਪਲੀਜ਼ ਡਾਕਟਰ ਅਮਰਜੀਤ ਸਿੰਘ ਜੀ ਦੇ ਨਾਲ ਹੋਣ ਵਾਲੀ ਤੁਹਾਡੀ ਅਗਲੀ ਮੀਟਿੰਗ ਤੁਸੀਂ ਉਹਨਾਂ ਤੋਂ ਮੇਰੇ ਵੱਲੋਂ ਇੱਕ ਕੁਐਸਚਨ ਜ਼ਰੂਰ ਪੁੱਛਿਓ ਕਿ ਖਾਲਿਸਤਾਨ ਦਾ ਲੀਗਲ ਮੈਪ ਤੇ ਫਲੈਗ ਕਦੋਂ ਡਿਕਲੇਅਰ ਹੋਵੇਗਾ। ਜੇ ਖਾਲਿਸਤਾਨ ਹੀ ਸਾਡੀ ਮੰਜ਼ਿਲ ਹੈ ਤਾਂ ਫਿਰ ਸਾਨੂੰ ਪਹਿਲਾਂ ਮੰਜ਼ਿਲ ਲਈ ਤਿਆਰੀਆਂ ਤੇ ਕਰਨੀਆਂ ਚਾਹੀਦੀਆਂ ਹਨ। ਜੀ ਡਾਕਟਰ ਸਾਹਿਬ। ਵੀ ਰਾਜਯੋਗ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਦਾ ਇਹ ਮੈਸੇਜ ਫੇਸਬੁੱਕ ਤੇ ਜਿਹੜਾ ਆਇਆ ਸੀ ਕਈ ਦਿਨ ਪਹਿਲਾਂ ਦਾ ਹੀ ਮੈਨੂੰ ਮਿਲਿਆ ਹੋਇਆ, ਪਰ ਵਾਰੀ ਇਹਨਾਂ ਦੀ ਹੁਣ ਆਈ ਹੈ। ਸੋ ਉਹਨਾਂ ਨੇ ਕਿਹਾ ਵੀ ਖਾਲਿਸਤਾਨ ਦਾ ਮੈਪ ਐਂਡ ਫਲੈਗ ਜੀ, ਨਕਸ਼ਾ ਔਰ ਝੰਡਾ ਜੀ, ਇਸ ਮੁੱਦੇ ਦੇ ਉੱਤੇ ਅਸੀਂ ਬਹੁਤ ਪਹਿਲਾਂ ਇਸ ਪਿਛਲੇ ਸਾਲ ਦੇ ਵਿੱਚ ਕਈ ਵਾਰ ਚਰਚਾ ਕੀਤੀ ਹੈ। ਜੇ ਝੰਡੇ ਦੇ ਤਾਂ ਨਹੀਂ, ਮੈਪ ਬਾਰੇ ਜ਼ਰੂਰ ਚਰਚਾ ਹੋਈ ਹੈ। ਔਰ ਜੇ ਵੀ ਰਾਜਯੋਗ ਸਿੰਘ ਥੋੜ੍ਹਾ ਜਿਹਾ ਐਫਰਟ ਕਰਨਗੇ ਇਸ ਨੂੰ ਸਰਚ ਇੰਜਨ 'ਚ ਪਾ ਕੇ ਜਿਹੜਾ ਸਰਚ ਕਰਨ ਜੀ ਬਾਉਂਡਰੀਜ਼ ਆਫ ਖਾਲਿਸਤਾਨ, ਤੇ ਫਿਰ ਉਹ ਉਸ ਬਾਰੇ ਵੇਰਵਾ ਜਾਣ ਸਕਦੇ ਨੇ। ਜਿਵੇਂ ਜਿਹੜਾ ਝੰਡੇ ਦੀ ਗੱਲ ਹੈ, ਦੇਖੋ ਹਾਲਾਂਕਿ ਅਲੱਗ-ਅਲੱਗ ਝੰਡੇ ਘੁੰਮ ਰਹੇ ਨੇ। ਕਈਆਂ ਨੇ ਇਹ ਵੀ ਦਾਅਵਾ ਕੀਤਾ ਜੀ ਕਿ ਅਸੀਂ UNPO ਅਨਰਿਪ੍ਰੈਜ਼ੈਂਟਡ ਨੇਸ਼ਨਸ ਐਂਡ ਪੀਪਲਸ ਆਰਗੇਨਾਈਜੇਸ਼ਨ 'ਚ ਖਾਲਿਸਤਾਨ ਦਾ ਝੰਡਾ ਲਹਿਰਾਇਆ। ਉਹਨਾਂ ਨੇ ਉਹੀ ਕੇਸਰੀ ਨਿਸ਼ਾਨ ਨੂੰ, ਜਿਹੜਾ ਸਾਡਾ ਕੇਸਰੀ ਨਿਸ਼ਾਨ ਸਾਹਿਬ ਹੈ ਉਹ ਟ੍ਰਾਇੰਗੂਲਰ ਹੈ, ਤਿਕੋਣ ਹੈ, ਉਹਨਾਂ ਨੇ ਉਹਨੂੰ ਚਾਰ ਕੋਣਾ ਬਣਾ ਦਿੱਤਾ, ਚਾਰ ਕੋਣਾ ਬਣਾ ਕੇ ਚਾੜ ਦਿੱਤਾ। ਇਸੇ ਤਰ੍ਹਾਂ ਕਿਸੇ ਹੋਰ ਨੇ ਉਹਦੇ 'ਚ ਅੱਧਾ ਨੀਲਾ ਅੱਧਾ ਕੇਸਰੀ ਕਰ ਦਿੱਤਾ ਕਿ ਜੀ ਇਹ ਹੋਣਾ ਚਾਹੀਦਾ। ਇੱਕ ਇਹ ਵੀ ਡਿਬੇਟ ਹੈ ਕਿ ਜੀ ਕੇਸਰੀ ਰੰਗ ਸਾਡਾ ਹੈ ਹੀ ਨਹੀਂ, ਇਹ ਤਾਂ ਜਿਹੜਾ ਹਿੰਦੂਤਵੀਆਂ ਦਾ ਰੰਗ ਹੈ, ਸਾਡਾ ਤਾਂ ਨੀਲਾ ਝੰਡਾ ਸੀ। ਸੋ ਇਸ ਕਿਸਮ ਦੀਆਂ ਡਿਬੇਟਸ ਡਿਫਰੈਂਟਲੀ ਅਰਾਊਂਡ ਹੁੰਦੀਆਂ ਨੇ। ਮੈਂ ਇਹ ਸਮਝਦਾ ਵੀ ਇਹਨਾਂ ਡਿਬੇਟਸ ਦੇ ਵਿੱਚ ਸਾਨੂੰ ਵਕਤ ਜ਼ਾਇਆ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹ ਤਾਂ ਖਾਲਿਸਤਾਨ ਦੇ ਸ਼ਹਿਰੀ ਆਪਸੀ ਵਿਚਾਰ ਵਟਾਂਦਰੇ ਦੇ ਨਾਲ ਬੇਸ਼ੱਕ ਕਈ ਮੁਲਕ ਬਣਦੇ ਨੇ, ਬਣਨ ਤੋਂ ਪਹਿਲਾਂ ਉਹਨਾਂ ਦੇ ਨੈਸ਼ਨਲ ਐਂਥਮ ਉਹ ਗਾ ਰਹੇ ਹੁੰਦੇ ਨੇ, ਉਹੀ ਨੈਸ਼ਨਲ ਐਂਥਮ ਬਣਾ ਦਿੰਦੇ ਨੇ। ਪਰ ਕਈ ਹਾਲਤਾਂ 'ਚ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਤੁਹਾਡਾ ਰਾਸ਼ਟਰੀ ਗਾਨ ਕੀ ਹੋਏਗਾ। ਹੁਣ ਜਿਹੜਾ ਅੱਜ ਭਾਰਤ ਦਾ ਰਾਸ਼ਟਰੀ ਗਾਨ ਜਨ ਗਣ ਮਨ ਅਧਿਨਾਇਕ ਜਾਇਆ ਹੈ ਭਾਰਤ ਭਾਗਿਆ ਵਿਧਾਤਾ ਹੈ ਜੀ, ਇਹ ਹੈ। ਇਹ ਤਾਂ ਰਵਿੰਦਰਨਾਥ ਟੈਗੋਰ ਨੇ ਜਾਰਜ ਪੰਚਮ ਜਦੋਂ ਆਇਆ ਇੰਡੀਆ 'ਚ ਉਹਦੀ ਸਿਫਤ ਦੇ ਵਿੱਚ ਲਿਖਿਆ ਸੀ, ਉਹਨੂੰ ਭਾਰਤ ਭਾਗਿਆ ਵਿਧਾਤਾ ਕਿਹਾ ਸੀ ਕਿ ਤੂੰ ਭਾਰਤ ਦੀ ਕਿਸਮਤ ਘੜਨ ਵਾਲਾ ਹੈ। ਫਿਰ ਅੱਗੇ ਐਂਡ ਦੇ ਵਿੱਚ ਜਾਇਆ ਹੈ ਤੇਰੀ ਜਿੱਤ ਹੋਏ, ਤੇਰੀ ਜਿੱਤ ਹੋਏ। ਇਹੀ ਕਾਰਨ ਹੈ ਕਿ ਉਹਦੇ 'ਚ ਉਹ ਸੂਬੇ ਦਿੱਤੇ ਹੋਏ ਨੇ ਜਿਹੜੇ ਅੱਜ ਭਾਰਤ ਦਾ ਹਿੱਸਾ ਵੀ ਨਹੀਂ ਨੇ। ਜੇ ਹੁਣ ਉਹ ਹੈ ਕਿ ਪੰਜਾਬ, ਸਿੰਧ, ਗੁਜਰਾਤ, ਮਰਾਠਾ, ਦਰਾਵੜ, ਉਤਕਲ, ਬੰਗ, ਵਿੰਧਿਆ, ਹਿਮਾਚਲ, ਯਮੁਨਾ, ਗੰਗਾ, ਊਛਲ ਜਲ ਦੀ ਤਰੰਗ। ਹੁਣ ਪੰਜਾਬ, ਸਿੰਧ, ਗੁਜਰਾਤ, ਮਰਾਠਾ, ਸਿੰਧ ਕਿਹੜਾ ਭਾਰਤ ਦੇ ਵਿੱਚ ਹੈ? ਸਿੰਧ ਪੂਰੇ ਦਾ ਪੂਰਾ ਸਿੰਧ ਪਾਕਿਸਤਾਨ ਦਾ ਹਿੱਸਾ ਹੈ ਜੀ। ਲੇਕਿਨ ਹੁਣ ਤੁਸੀਂ ਦੇਖੋ ਵੀ ਇਹ ਆਪਣੇ ਆਪ ਨੂੰ ਬੜਾ ਆਜ਼ਾਦ ਔਰ ਬੜਾ ਭਾਰਤ ਦਾ ਮਾਣ ਤੇ ਇਹ ਉਹ ਜਿਹੜਾ ਦੁਨੀਆ ਦੀ ਡੈਮੋਕ੍ਰੇਸੀ ਤੇ ਫਲਾਣਾ ਢਿਮਕਾ ਕਹਿੰਦੇ ਨੇ ਜੀ, ਸਾਡੀ ਬੜੀ ਉੱਚੀ ਸਿਵਲਾਈਜੇਸ਼ਨ। ਤੇ ਰਾਸ਼ਟਰੀ ਗੀਤ ਉਹ ਬਣਾਇਆ ਹੋਇਆ ਜਿਹੜਾ ਉਹ ਅੰਗਰੇਜ਼ ਰਾਜੇ ਦੀ ਸਿਫਤ ਦੇ ਵਿੱਚ ਲਿਖਿਆ ਸੀ, ਤੇ ਉਹਦੇ 'ਚ ਜਿਹੜਾ ਭਾਰਤ ਦਾ ਨਕਸ਼ਾ ਦਿੱਤਾ ਹੋਇਆ, ਤੁਸੀਂ ਗੁਆਂਢੀ ਦੇਸ਼ ਦਾ ਸਿੰਧ ਵੀ ਆਪਣੇ ਨਾਲ ਲਾਇਆ ਹੋਇਆ ਜਿਹੜਾ ਤੁਹਾਡਾ ਹਿੱਸਾ ਨਹੀਂ ਜੀ। ਸੋ ਇਸੇ ਤਰ੍ਹਾਂ ਪਾਕਿਸਤਾਨ ਦਾ ਜਿਹੜਾ ਪਹਿਲਾ ਨੈਸ਼ਨਲ ਐਂਥਮ ਕਾਇਦੇ ਆਜ਼ਮ ਨੇ ਲਿਖਣ ਲਈ ਕਿਹਾ, ਉਹ ਲਾਹੌਰ ਬੇਸਡ ਇੱਕ ਹਿੰਦੂ ਉਰਦੂ ਦਾ ਰਾਈਟਰ ਸੀ ਜਿਹਨੇ ਉਹ ਨੈਸ਼ਨਲ ਐਂਥਮ ਲਿਖਿਆ। ਕੁਛ ਦੇਰ ਉਹ ਚੱਲਦਾ ਰਿਹਾ, ਸ਼ਾਇਦ 1950 'ਚ ਆ ਕੇ ਫਿਰ ਪਾਕਿਸਤਾਨ ਨੇ ਨਵਾਂ ਨੈਸ਼ਨਲ ਐਂਥਮ ਬਣਾ ਲਿਆ, ਬਦਲ ਲਿਆ। ਸੋ ਇਹੀ ਗੱਲ ਮੈਂ ਸਮਝਦਾ ਕਿ ਵੀ ਖਾਲਿਸਤਾਨ ਦੇ ਝੰਡੇ ਨਾਲ ਵੀ ਸੰਬੰਧਿਤ ਹੈ। ਇਹ ਖਾਲਿਸਤਾਨ ਦੇ ਸ਼ਹਿਰੀ ਡਿਬੇਟ ਕਰਨਗੇ ਵੈਦਰ ਅਸੀਂ ਆਪਣਾ ਕੇਸਰੀ ਨਿਸ਼ਾਨ ਸਾਹਿਬ ਜਿਹੜਾ ਸਾਡਾ ਧਾਰਮਿਕ ਝੰਡਾ ਹੈ ਗੁਰਦੁਆਰਾ ਸਾਹਿਬ ਦੇ ਬਾਹਰ ਹੁੰਦਾ ਜੀ, ਇਸ ਨੂੰ ਹੀ ਅਸੀਂ ਰਾਸ਼ਟਰੀ ਫਲੈਗ ਬਣਾਉਣਾ। ਜੇ ਇਹਨੂੰ ਅਸੀਂ ਰਾਸ਼ਟਰੀ ਫਲੈਗ ਬਣਾਉਣਾ ਹੈ ਜਾਂ ਰਾਸ਼ਟਰੀ ਝੰਡਾ ਬਣਾਉਣਾ, ਫਿਰ ਜਦੋਂ ਤੁਸੀਂ ਡੈਮੋਕ੍ਰੇਸੀ ਦੇ ਰਾਈਟਸ ਦਿੰਦੇ ਹੋ, ਅਮਰੀਕਾ ਦੇ ਵਿੱਚ ਜਿਵੇਂ ਹੁੰਦਾ ਕਿ ਝੰਡੇ ਨੂੰ ਸਾੜਿਆ ਜਾ ਸਕਦਾ, ਜਾਂ ਅਸੀਂ ਜਦੋਂ ਇੰਡੀਅਨ ਸਿਸਟਮ ਦੇ ਖਿਲਾਫ ਪ੍ਰੋਟੈਸਟ ਕਰਦੇ ਹਾਂ ਕਈ ਥਾਂ ਇੰਡੀਅਨ ਝੰਡੇ ਸਾੜੇ ਜਾਂਦੇ ਨੇ। ਸੋ ਉਦੋਂ ਧਰਮ ਔਰ ਜਿਹੜੀ ਪੋਲੀਟੀਕਲ ਪਾਵਰ ਹੈ ਜਾਂ ਨੈਸ਼ਨਲ ਫਲੈਗ ਔਰ ਰਿਲੀਜੀਅਸ ਫਲੈਗ ਅਸੀਂ ਕਿੰਨਾ ਕੁ ਸਹਾਰ ਸਕਾਂਗੇ, ਜਾਂ ਕਿ ਉਹਦੇ 'ਚ ਅਸੀਂ ਉਹਨੂੰ ਜੁਰਮ ਬਣਾਵਾਂਗੇ। ਜੇ ਬਣਾਉਂਦੇ ਹਾਂ ਫਿਰ ਅਸੀਂ ਕਿੱਥੇ ਜਾ ਕੇ ਫਰੀडम ਆਫ ਐਕਸਪ੍ਰੈਸ਼ਨ ਕਰਟੇਲ ਕਰਾਂਗੇ। ਸੋ ਮੈਂ ਸਮਝਦਾ ਵੀ ਇਹ ਸਾਰੀਆਂ ਡਿਬੇਟਸ ਨੇ, ਕੋਈ ਮੈਂ ਜਾਂ ਕੋਈ ਵੀ ਇੰਡੀਵਿਜੂਅਲ ਜਾਂ 10 20 150 ਬੰਦੇ ਇਕੱਠੇ ਹੋ ਕੇ ਅਥਾਰਟੀ ਨਹੀਂ ਰੱਖਦੇ ਕਿ ਉਹ ਇਸੇ ਤਰ੍ਹਾਂ ਈਵਨ ਕਨਸਟੀਟਿਊਸ਼ਨ ਦੇ ਹਵਾਲੇ ਨਾਲ ਕਈ ਕਹਿਣਗੇ ਜੀ ਤੁਸੀਂ ਸੰਵਿਧਾਨ ਨਹੀਂ ਬਣਾਉਂਦੇ ਖਾਲਿਸਤਾਨ ਦਾ, ਕਨਸਟੀਟਿਊਸ਼ਨ ਕੀ ਹੋਏਗਾ। ਮੈਂ ਕਿਹਾ ਜੋ ਸਾਨੂੰ ਤਾਂ ਨਹੀਂ ਹੱਕ ਹੈ,
ਸਾਡੇ ਲਈ ਤਾਂ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਇੰਪੋਰਟੈਂਟ ਹੈ 29 ਅਪ੍ਰੈਲ 1986 ਦੀ, ਕਿ ਅਸੀਂ ਆਜ਼ਾਦ ਹੋਣਾ, ਸਾਡਾ ਰਿਜ਼ੋਲਵ ਹੈ। ਜਿਵੇਂ 4 ਜੁਲਾਈ 1776 ਦੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਸੀ ਅਮਰੀਕਾ ਦੀ, ਜੀ ਜਦੋਂ ਉਹਨਾਂ ਨੇ ਕੱਢ ਦਿੱਤਾ ਬ੍ਰਿਟਿਸ਼ਰਸ ਨੂੰ, ਕਲੋਨੀਅਲਸ ਦਾ ਜੱਫਾ ਇੱਥੇ ਖਤਮ ਹੋਇਆ ਹੈ। ਹੁਣ 4 ਜੁਲਾਈ 1776 ਨੂੰ ਡੈਕਲੇਰੇਸ਼ਨ ਹੁੰਦੀ ਹੈ ਆਜ਼ਾਦੀ ਦੀ, ਔਰ ਲਗਭਗ 15 ਸਾਲ ਬਾਅਦ ਜਾ ਕੇ ਅਮਰੀਕਾ ਦਾ ਸੰਵਿਧਾਨ ਬਣਦਾ ਹੈ। ਉਹੀ ਉਹਨਾਂ ਦੇ ਡੈਲੀਗੇਟ ਬੈਠਦੇ ਨੇ, ਡਿਬੇਟ ਕਰਦੇ ਨੇ, ਉਹਦੇ 'ਚ ਫਿਰ ਹੁਣ ਤੱਕ ਕਿੰਨੀਆਂ ਹੀ ਅਮੈਂਡਮੈਂਟਸ ਜਿਹੜੀਆਂ ਨੇ 28 29 ਅਮੈਂਡਮੈਂਟਸ ਹੋ ਚੁੱਕੀਆਂ ਨੇ। ਸੋ ਨਾ ਸਾਨੂੰ ਸੰਵਿਧਾਨ ਬਣਾਉਣ ਦਾ ਹੱਕ ਹੈ, ਨਾ ਸਾਨੂੰ ਝੰਡਾ ਡਿਕਲੇਅਰ, ਹਾਲਾਂਕਿ ਅਸੀਂ ਜਦੋਂ ਆਪਣੇ ਪ੍ਰੋਟੈਸਟ ਕਰਦੇ ਹਾਂ ਉਹਦੇ 'ਚ ਅਸੀਂ ਜਿਹੜੇ ਕੇਸਰੀ ਨਿਸ਼ਾਨ ਸਾਹਿਬ ਨੇ ਉਹਨਾਂ ਦੇ ਉੱਤੇ ਹੀ ਖਾਲਿਸਤਾਨ ਲਿਖਿਆ ਹੁੰਦਾ ਜੀ। ਸੋ ਕੇਸਰੀ ਰੰਗ ਜਾਂ ਕੇਸਰੀ ਝੰਡਾ, ਖਾਲਿਸਤਾਨ ਦੇ ਝੰਡੇ ਵੀ ਅਸੀਂ ਕਹਿੰਦੇ ਹਾਂ ਉਹਨਾਂ ਨੂੰ, ਪਰ ਫਾਈਨਲੀ ਖਾਲਿਸਤਾਨ ਦਾ ਝੰਡਾ ਕਿਹੜਾ ਹੋਏਗਾ ਇਹ ਖਾਲਿਸਤਾਨ ਦੇ ਸ਼ਹਿਰੀ ਜਿਹੜੇ ਨੇ ਉਹੀ ਡਿਸਕਸ ਕਰਕੇ, ਡਿਬੇਟ ਕਰਕੇ ਡਿਸਾਈਡ ਕਰਨਗੇ। ਸੋ ਇਹਨਾਂ ਦਾ ਵੀ ਰਾਜਯੋਗ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਲਿਖਿਆ। ਜੀ ਮਿਸਟਰ ਜਾਨਾ ਵੀ ਲਿਖਦੇ ਹਨ, ਰੱਬ ਪਹਿਲਾਂ ਹੀ ਤੁਹਾਨੂੰ ਸਜ਼ਾ ਦੇ ਰਿਹਾ ਹੈ ਜੋ ਤੁਸੀਂ ਗਲਤ ਕੰਮ ਕੀਤੇ। ਤੁਹਾਡੇ ਤੇ ਆਰਐਸਐਸ 'ਚ ਕੀ ਫਰਕ ਹੈ? ਤੁਸੀਂ ਆਪਣੇ ਮਤਲਬ ਲਈ ਅੱਜ ਉਹਨਾਂ ਦਾ ਸਾਥ ਦੇ ਰਹੇ ਹੋ ਜਿਨ੍ਹਾਂ ਨੇ ਗੁਰੂ ਮਹਾਰਾਜ ਤੇ ਬੰਦਾ ਬਹਾਦਰ ਤੋਂ ਲੈ ਕੇ ਪਤਾ ਨਹੀਂ ਕਿੰਨਿਆਂ ਨੂੰ ਸ਼ਹੀਦ ਕੀਤਾ ਸੀ। ਸ਼ਰਮ ਕਰੋ ਕੁਛ। ਆਈ ਰੀਅਲੀ ਫੀਲ ਸੌਰੀ ਫॉर ਯੂ ਸਰ। ਜੀ ਡਾਕਟਰ ਸਾਹਿਬ ਦੇਖੋ, ਇਹ ਹੁਣ ਜਿਵੇਂ ਮੈਂ ਅੱਗੇ ਵੀ ਕਿਹਾ ਸੀ ਵੀ ਸਾਡੀਆਂ ਜਦੋਂ ਵੀਡੀਓਜ਼ ਅਪਲੋਡ ਹੁੰਦੀਆਂ ਤੇ ਸਾਡੇ ਮਿਹਰਬਾਨ ਦੋਸਤ ਜਿਹੜੇ ਨੇ ਬਹੁਤ ਸਾਰੇ ਆ ਜਾਂਦੇ ਨੇ। ਹੁਣ ਇੱਕ ਕੇਡੀ ਪੰਜਾਬੀ ਨੇ ਸੱਜਣ, ਉਹ ਚੰਗੀ ਲਿਖਦੇ ਨੇ, ਬੜਾ ਭਰ ਕੇ ਲਿਖਿਆ ਹੁੰਦਾ ਹੈ, ਬੜੀ ਕੰਸੈਂਟਰੇਸ਼ਨ ਨਾਲ ਲਿਖਦੇ ਨੇ ਜੀ। ਭਾਵੇਂ ਉਹਨਾਂ ਦਾ ਆਪਣਾ ਵਿਊ ਪੁਆਇੰਟ ਹੈ, ਅਸੀਂ ਐਪਰੀਸ਼ੀਏਟ ਵੀ ਕਰਦੇ ਹਾਂ ਕਿ ਵੀ ਜਿਹੜਾ ਵੀ ਜਿਹੜਾ ਵਿਚਾਰਵਾਨ ਢੰਗ ਨਾਲ ਲਿਖਦਾ। ਸੋ ਕਈ ਜਿਹੜੇ ਨੇ ਉਹ ਸਾਡੇ ਤੇ ਤਰਸ ਵੀ ਕਰਦੇ ਨੇ, ਜਿਵੇਂ ਹੁਣ ਜਿਹੜੇ ਜੌਨ ਨਬੀ ਜੀ ਨੇ, ਉਹਨਾਂ ਨੇ ਕਿਹਾ ਵੀ ਰੱਬ ਤੁਹਾਨੂੰ ਸਜ਼ਾ ਦੇ ਰਿਹਾ। ਉਹਨਾਂ ਨੇ ਫਿਰ ਕਿਤੇ ਹੋਰ ਕਿਹਾ ਜੀ ਸਜ਼ਾ ਹੀ ਹੈ, ਤੁਸੀਂ ਆਪਣੀ ਧਰਤੀ ਤੇ ਹੀ ਨਹੀਂ ਜਾ ਸਕਦੇ ਜੀ, ਤੁਸੀਂ ਹਰਿਮੰਦਰ ਸਾਹਿਬ ਦੇ ਦਰਸ਼ਨ ਨਹੀਂ ਕਰ ਸਕਦੇ, ਤੁਸੀਂ ਆਪਣੇ ਲੋਕਾਂ ਨੂੰ ਨਹੀਂ, ਆਪਣੇ ਰਿਸ਼ਤੇਦਾਰਾਂ ਨੂੰ ਨਹੀਂ ਮਿਲ ਸਕਦੇ, ਇਹ ਤੁਹਾਨੂੰ ਸਜ਼ਾ ਹੋ ਰਹੀ ਨਹੀਂ, ਹੋਰ ਕਿਹੜੀ ਸਜ਼ਾ ਤੁਹਾਨੂੰ ਚਾਹੀਦੀ ਜੀ। ਫਿਰ ਜਿਹੜਾ ਉਹਨਾਂ ਨੇ ਇਸ ਗੱਲ ਦਾ ਦੁੱਖ ਕੀਤਾ ਕਿ ਜੀ ਅਸੀਂ ਪਾਕਿਸਤਾਨ ਜਾਂ ਮੁਸਲਮਾਨ ਭਰਾਵਾਂ ਭੈਣਾਂ ਦੇ ਨਾਲ ਸਾਥ ਜਾਂ ਸਹਿਯੋਗ ਦੀ ਗੱਲ ਕਿਉਂ ਕਰਦੇ ਹਾਂ ਜੀ, ਉਹ ਸਾਨੂੰ ਜਿਹੜਾ ਉਹ ਤੁਖ ਨਹੀਂ ਦੇ ਰਹੇ ਨੇ ਕਿ ਜੀ ਉਹਨਾਂ ਨੇ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ, ਬੰਦਾ ਸਿੰਘ ਬਹਾਦਰ ਨੂੰ ਕੀਤਾ, ਉਹਨਾਂ ਦੇ ਨਾਲ ਤੁਸੀਂ ਕਿਉਂ ਕਰ ਰਹੇ ਹੋ। ਸੋ ਇਹਨਾਂ ਦਾ ਵੀ ਧੰਨਵਾਦ ਹੈ ਕਿ ਇਹ ਵੀ ਰੱਬ ਦੇ ਮੁਨਸ਼ੀ ਬਣੇ ਹੋਏ ਨੇ ਕਿ ਵੀ ਰੱਬ, ਇਹ ਵੀ ਨਾਲ ਬੈਠੇ ਇਹਨਾਂ ਨੇ ਦੇਖਿਆ ਵੀ ਰੱਬ ਨੇ ਸਾਨੂੰ ਸਜ਼ਾ ਦਿੱਤੀ ਹੈ। ਨਹੀਂ ਜਾਓ ਨਬੀ ਜੀ, ਸਜ਼ਾ ਉਹ ਹੁੰਦੀ ਹੈ ਜਿੱਥੇ ਤੁਹਾਡੇ ਕੋਲ ਰਸਤਾ ਨਾ ਹੋਏ ਕੋਈ ਹੋਰ। ਜੀ, ਸਾਨੂੰ ਫਖਰ ਹੈ, ਮਾਣ ਹੈ ਕਿ ਅਸੀਂ ਆਜ਼ਾਦੀ ਦੇ ਰਸਤੇ ਨੂੰ ਚੁਣਿਆ, ਬਗਾਵਤ ਦੇ ਰਸਤੇ ਨੂੰ ਚੁਣਿਆ। ਬਾਗੀ ਖਾਲਸਾ, ਬਾਗੀ ਜਾਂ ਬਾਦਸ਼ਾਹ, ਜਾਂ ਉਹ ਸੋਵਰਨ ਹੈ, ਬਾਦਸ਼ਾਹ ਹੈ, ਆਪਣੀ ਕਿਸਮਤ ਆਪ ਕਰਨ ਦਾ ਹੱਕ ਰੱਖਦਾ, ਜਾਂ ਉਹਦੇ ਲਈ ਉਹ ਬਗਾਵਤ ਦਾ ਰਸਤਾ ਚੁਣਦਾ। ਸੋ ਮੈਂ ਬਿਲਕੁਲ ਸੋਚ ਸਮਝ ਕੇ ਹੋਸ਼ੋ ਹਵਾਸ਼ ਦੇ ਵਿੱਚ ਇਸ ਬਗਾਵਤ ਦੇ ਰਸਤੇ ਨੂੰ ਚੁਣਿਆ, ਔਰ ਲਗਭਗ 30 ਸਾਲ ਬਾਅਦ ਮੈਨੂੰ ਆਪਣੇ ਇਸ ਰਸਤੇ 'ਤੇ ਤੁਰਨ ਦਾ ਜਿਹੜਾ ਹੈ ਉਹ ਕੋਈ ਰਿਗਰੈਟ ਨਹੀਂ ਹੈ। ਰਾਦਰ ਮੈਂ ਗੁਰੂ ਦਾ ਧੰਨਵਾਦ ਕਰਦਾ ਹਾਂ, ਸ਼ੁਕਰਗੁਜ਼ਾਰ ਹੈ ਕਿ ਮੈਂ ਸਾਬਤ ਕਦਮਾਂ ਦੇ ਨਾਲ ਇਹ ਸਾਰੇ ਸਮੇਂ 'ਚ, ਜਦੋਂ ਕਿ ਬਹੁਤ ਸਾਰੇ ਮੌਕਾ ਪ੍ਰਸਤ ਵੀ ਆਏ ਚਲੇ ਗਏ, ਬਹੁਤ ਸਾਰੇ ਕ੍ਰਿਟਿਸਿਜ਼ਮ 'ਚੋਂ ਵੀ ਅਸੀਂ ਨਿਕਲੇ, ਹਾਰਡਸ਼ਿਪਸ ਸਨ ਨੇ, ਹੋਣਗੀਆਂ ਵੀ, ਪਰ ਇਹ ਬਾਗੀਆਂ ਦਾ ਰਸਤਾ ਹੈ, ਔਰ ਬਾਗੀਆਂ ਦਾ ਰਸਤਾ ਹਮੇਸ਼ਾ ਹੀ ਜਿਹੜਾ ਉਹ ਕੰਡਿਆਲਾ ਰਸਤਾ ਹੁੰਦਾ, ਔਰ ਇਸੇ ਨੂੰ ਹੀ ਅੰਗਰੇਜ਼ੀ ਦੇ ਵਿੱਚ ਕਹਿੰਦੇ ਨੇ ਕਿ ਫਰੋਮ ਕ੍ਰਾਸ ਟੂ ਕਰਾਊਨ। ਕ੍ਰਾਸ ਹੁੰਦਾ ਸੂਲੀ ਜੀ, ਇਹ ਜਿਹੜਾ ਕਰਾਊਨ ਹੈ, ਕਰਾਊਨ ਤਖਤ ਨੂੰ ਕਹਿੰਦੇ ਨੇ, ਜਿਹੜਾ ਤਾਜ ਨੂੰ ਕਹਿੰਦੇ ਨੇ। ਤਾਜ ਤੱਕ ਪਹੁੰਚਣ ਲਈ, ਤਖਤ ਤੱਕ ਪਹੁੰਚਣ ਲਈ ਸੂਲੀ ਦਾ ਰਸਤਾ ਤੁਹਾਨੂੰ ਜਿਹੜਾ ਅਖਤਿਆਰ ਕਰਨਾ ਪੈਂਦਾ ਹੈ। ਸਰਦਾਰ ਦਾ ਦਾਰ ਉੱਤੋਂ ਦੀ ਰਸਤਾ, ਦਾਰ ਸੂਲੀ ਨੂੰ ਕਹਿੰਦੇ ਨੇ, ਹੈ ਸਰਦਾਰ ਦਾ ਦਾਰ ਉੱਤੋਂ ਦੀ ਰਸਤਾ ਹੈ ਪਹਿਲਾਂ ਵਿਛੋੜਾ ਤੇ ਪਿੱਛੋਂ ਹਜ਼ੂਰੀ। ਨਹੀਂ, ਪਹਿਲਾਂ ਵਿਛੋੜਾ ਹੁੰਦਾ ਫਿਰ ਹਜ਼ੂਰੀ ਹੁੰਦੀ ਹੈ। ਇਹ ਆਸ਼ਿਕ ਦਾ ਰਸਤਾ ਹੈ ਜਿਹੜਾ ਵਿਛੜਦਾ ਤੇ ਫਿਰ ਆਪਣੇ ਪਿਆਰੇ ਨਾਲ ਮਿਲ ਕੇ, ਮਿਲਾਪ ਨਾਲ, ਵਸਲ ਨਾਲ। ਸੋ ਇਹ ਹਿਜਰ ਔਰ ਵਸਲ ਇੱਕ ਪਿਆਰ ਦੀ ਖੇਡ ਹੈ। ਬਾਗੀ ਜਾਂ ਬਾਦਸ਼ਾਹ ਇਹ ਵੀ ਪਿਆਰੇ ਨੂੰ ਰਿਝਾਉਣ ਦੀ ਖੇਡ ਹੈ ਜੀ। ਤੇ ਬਾਕੀ ਰਹੀ ਗੱਲ ਕਿ ਵੀ ਅਸੀਂ ਉਹਨਾਂ ਦੇ ਨਾਲ ਜਾਂ ਉਹਨਾਂ ਦੀ ਵਕਾਲਤ ਕਰਦੇ ਹਾਂ ਜਾਂ ਉਹਨਾਂ ਨੂੰ ਐਡਮਾਇਰ ਕਰਦੇ ਹਾਂ ਜਿਨ੍ਹਾਂ ਨੇ ਗੁਰੂ ਸਾਹਿਬਾਨ ਜਾਂ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ। ਮਿਸਟਰ ਜੌਨ ਨਬੀ, ਅਸੀਂ ਤਾਂ ਤੁਹਾਨੂੰ ਵੀ ਮਾਫ ਕਰਦੇ ਰਹੇ, ਤੁਹਾਡੇ ਲੋਕਾਂ ਨੂੰ ਜਿਨ੍ਹਾਂ ਨੇ ਕਦੇ ਗੁਰੂ ਨਾਨਕ ਸਾਹਿਬ ਦੇ ਉੱਤੇ
ਕੰਧ ਸੁੱਟ ਕੇ ਉਹਨਾਂ ਨੂੰ ਮਾਰਨਾ ਚਾਹਿਆ ਸੀ। ਜਿਹੜੇ ਤੁਹਾਡੇ ਗੰਗੂ, ਚੰਦੂ, ਲੱਖੂ, ਜੱਸੂ, ਤੁਹਾਡੇ 22 ਧਾਰ ਦੇ ਪਹਾੜੀ ਰਾਜੇ, ਇਹਦੇ ਬਾਵਜੂਦ ਸਾਡੇ ਜਿਹੜਾ ਵਿਸ਼ਵਾਸ ਹਮੇਸ਼ਾ ਇਹ ਰਿਹਾ ਕਿ ਭਾਈ ਅਸੀਂ ਤੁਹਾਡੀ ਧਾਰਮਿਕ ਆਜ਼ਾਦੀ ਦੇ ਹੱਕ ਲਈ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ, ਖਾਲਸਾ ਪੰਥ, ਤੁਹਾਡੀਆਂ ਇਹਨਾਂ ਗੰਗੂ, ਚੰਦੂ, ਸੱਚਾਨੰਦ ਔਰ ਇਹ ਸਾਰੇ ਇਹਨਾਂ ਦੀਆਂ ਕਰਤੂਤਾਂ ਦੇ ਬਾਵਜੂਦ ਜਦੋਂ ਸਾਡੇ ਹੱਥ ਪੋਲੀਟੀਕਲ ਪਾਵਰ ਆਈ, ਇੱਕ ਸਦੀ ਦੇ ਸੰਘਰਸ਼ ਬਾਅਦ ਅਸੀਂ ਤੁਹਾਡੇ ਨਾਲ ਵੀ ਸ਼ੇਅਰ ਕੀਤੀ ਸੀ। ਸੋ ਇਸੇ ਤਰ੍ਹਾਂ ਜਿਨ੍ਹਾਂ ਨੇ ਗੁਰੂ ਸਾਹਿਬਾਨ ਜਾਂ ਸਿੰਘਾਂ ਦੇ ਨਾਲ ਧੱਕੇ ਜ਼ਿਆਦਤੀਆਂ ਕੀਤੀਆਂ, ਉਹਨਾਂ ਨਾਲ ਸਿੰਘਾਂ ਨੇ ਉਸ ਵੇਲੇ ਹੀ ਅਕਾਊਂਟ ਸੈਟਲ ਕੀਤਾ। ਉਹ ਇੰਡੀਵਿਜੂਅਲ ਸਨ ਜਾਂ ਉਸ ਸਿਸਟਮ ਰਾਜ ਭਾਗ ਅਸੀਂ ਉਹਨਾਂ ਦਾ ਉਖਾੜਿਆ, ਇੱਥੋਂ ਆਪਣਾ ਰਾਜ ਭਾਗ ਸਥਾਪਿਤ ਕੀਤਾ ਜੀ। ਬਾਕੀ ਵਾਸਟ ਮੈਜੋਰਿਟੀ ਦੇ ਨਾਲ ਜਾਂ ਨਾ ਸਾਡਾ ਉਦੋਂ ਇਸਲਾਮ ਦੇ ਨਾਲ ਟਕਰਾਅ ਸੀ, ਨਾ ਅੱਜ ਸਾਡਾ ਹਿੰਦੂ ਧਰਮ ਦੇ ਨਾਲ ਟਕਰਾਅ ਹੈ। ਸੋ ਸਾਡੀ ਸਟੇਟ ਦੇ ਨਾਲ ਉਦੋਂ ਵੀ ਟੱਕਰ ਸੀ। ਗੁਰੂ ਸਾਹਿਬਾਨ ਸਿੱਖਾਂ ਨੂੰ ਸ਼ਹੀਦ ਕਰਨ ਵਾਲੀ ਸਟੇਟ ਸੀ, ਉਸ ਸਟੇਟ ਦੀ ਅਸੀਂ ਮੰਜੀ ਠੋਕੀ। ਤੇ ਅੱਜ ਜੋ ਸਿੱਖਾਂ ਦੇ ਉੱਤੇ ਪਿਛਲੇ 30 ਸਾਲਾਂ ਤੋਂ ਜ਼ੁਲਮ ਹੋ ਰਹੇ ਨੇ, ਉਹ ਇੰਡੀਅਨ ਹਿੰਦੂ ਸਟੇਟ ਕਰ ਰਹੀ ਹੈ। ਤੇ ਤੁਸੀਂ ਵੀ ਯਕੀਨ ਰੱਖੋ ਵੀ ਤੁਹਾਡੀ ਵੀ ਮੰਜੀ ਸਿੱਖ ਪੂਰੀ ਤਰ੍ਹਾਂ ਠੋਕਣਗੇ, ਠੋਕ ਰਹੇ ਨੇ, ਔਰ ਤੁਹਾਡੇ ਇਸ ਜ਼ਾਲਮ ਰਾਜ ਦਾ ਅੰਤ ਕਰਨਗੇ। ਪਰ ਤੁਹਾਡਾ ਫਿਰ ਵੀ ਧੰਨਵਾਦ, ਤੁਸੀਂ ਸਾਡੇ ਤੇ ਘੱਟੋ ਘੱਟ ਤਰਸ ਤਾਂ ਕੀਤਾ ਹੈ, ਹੋਰ ਤੁਹਾਡੇ ਤੋਂ ਆਸ ਵੀ ਕੀ ਕੀਤੀ ਜਾ ਸਕਦੀ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਇਸ ਦੇ ਨਾਲ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ।